ਲੋ ਜੀ ਮਾਸ਼ਾਅੱਲਾ ਇੰਨੇ ਕੁ ਨੋਟ ਆਪਾਂ ਦੇੜ ਲਏ ਨੇ। ਇਹ ਕਰ ਰਹੇ ਨੇ ਸਾਫ਼ ਤੀਕੇ ਤੂਕੇ ਲਾਤੇ ਨੇ। ਇਹ ਤੇ ਬਾਬਾ ਜੀ ਜਿਹੜੇ ਮੈਂ ਰੱਖੇ ਸੀ ਤੇ ਉਹ ਕਿੱਥੇ ਆ? ਉਹ ਗਾਇਬ ਹੋ ਗਿਆ, ਉਹ ਸ਼ੈਤਾਨ ਲੈ ਗਿਆ। ਡੋਹਾਂ ਦਾ ਕਬਾੜਾ ਕਰੀਏ, ਵੇਖੀਏ ਕੀ ਆਇਆ ਹੈ। ਮੈਂ कहना बाबा ये नज़ारा आ गया कि पक्का कुछ मेरे लिए आया होना इंशाल्लाह काटती है पर तू बावा नहीं करनी। अस्सलाम वालेकुम, क्या हाल चाल? उम्मीद है कि आप सब खैर खैरियत से होंगे, सेहत भी ठीक होगी, बिल्कुल फिट फाट होंगे। तो जी निज़ाम टोटली चेंज हो चुका है। सुबह सुबह के टाइम आज आपका भाई व्लॉग शूट कर रहा है। सुबह सुबह नहीं मतलब 11 बज चुके हैं, ठीक है। और धूप बहुत ज़्यादा तेज़ है, शिद्दत की धूप है। और माँ जी घर में नहीं है। माँ जी मैं शावर लेके बाहर निकला हूँ तो माँ जी कहीं पे गई हुई है, नज़र नहीं आई मुझे। धूप बहुत हैवी हो चुकी हुई है, बाहर निकलने वाला कोई सीन नहीं। बाहर मतलब मैं 3 दिन हो गए मैं बाहर नहीं निकलना था, काम शाम थे, लेकिन ये है कि काम शाम जो भी हैं वो मैं रात को कर रहा हूँ। बाहर निकलने का दिन को दिल ही नहीं करता, इतनी गर्मी होती है, इतनी गर्मी, शिद्दत की गर्मी पड़ी है। मतलब टेम्परेचर 40 क्रॉस कर गया भाई यहाँ पे। A few moments later. माँ जी कितों आ रहे जी? घंटा हो गया मैं लब लब के थक गया। कितों आ रहे जी? आ रही है धक्के खा के। नहीं बंदा जान लगा, बंदा दस के जाता, बिना दसे तुसीं बाहर चले गए, बंदा दस के जाता। तू नहाउण दिया सी ते मैं तैनूं की दसदी। की तसला तुस हथ पड़े अंदर आ जाओ कि वक्खियां ते हथ रख उत्थे खलोगे जे। ਇਹ ਦੁੱਧ ਗਰਮ ਕੀਤਾ ਤੇ ਉਹ ਗਿਆ ਖਰਾਬ ਹੋ ਤੇ ਉਹ ਲਾਮਾ ਦੇ ਕੇ ਆਈ ਉਹਨਾਂ ਦੇ ਘਰ ਕਾਹਦਾ ਲਾਮਾ? ਦੁੱਧ ਦਾ ਵੀ ਦੁੱਧ ਬੰਦਾ ਦੇਣਾ ਤਾਂ ਟਾਈਮ ਨਾਲ ਦਿਆ ਕਰੇ। ਪੇਸ਼ੀ ਤੁਸੀਂ ਦੁੱਧ ਦਿੰਦੇ ਜੋ ਵੀ ਖਰਾਬ ਹੋਇਆ ਹੈ ਤਾਂ ਉਹਨੂੰ ਵਿਖਾ ਕੇ ਹੀ ਵੀ ਆ ਦੁੱਧ ਖਰਾਬ ਹੋਇਆ ਤੇ ਉਹਨਾਂ ਦਾ ਦੁੱਧ ਦੇਣਾ ਸਾਨੂੰ ਚਾਹੀਦਾ, ਦੇਣਾ ਕਰਨਾ ਨਹੀਂ ਦੇਣਾ ਨਾ ਤੇ ਅਸੀਂ ਦੁੱਧ ਨਹੀਂ ਲੈਣਾ। ਇਸ ਦੁੱਧ ਤੋਂ ਬਗੈਰ ਅਸੀਂ ਐਵੇਂ ਚੰਗੇ ਆ। ਇੰਨਾ ਪਾਰਾ ਹਾਈ ਹੋਇਆ ਪਿਆ। ਆਜੋ ਆਜੋ ਅੰਦਰ ਆਓ, ਠੰਡੇ ਹੋਵੋ, ਪੂਰਾ ਸਾਹ ਲਵੋ ਤੁਸੀਂ। ਹੈ ਉਹ ਉੱਥੇ ਵੇਖੋ, ਉੱਥੇ ਖਲੋ ਕੇ ਗੱਲਾਂ ਦੱਸਣ ਲੱਗ ਪਏ ਨੇ। ਗੱਲਾਂ ਕੀ ਕਰੋ ਕੇ ਦੱਸਣ ਲੱਗ ਗਏ ਤਾਂ ਭਾਂਡੇ ਸਮੈਲ ਪਤਾ ਨਹੀਂ ਕਾਹਦੀ ਹੁੰਦੀ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਸਮੈਲ ਜੋ ਦੁੱਧ ਖਰਾਬ ਹੋ ਗਿਆ ਤਾਂ ਉਹਦੇ ਚ ਸਮੈਲ ਹੋਣੀ ਹੋਣੀ ਹੈ। ਭਾਵੇਂ ਖੱਟਾ ਵੀ ਹੋਇਆ ਹੋਵੇ ਨਾ ਦੁੱਧ, ਉਹਦੇ ਚੋਂ ਖੁਸ਼ਬੂ ਹੁੰਦੀ, ਅਜੀਬ ਜੀ ਸਮੈਲ ਹੁੰਦੀ ਹੈ। ਮੇਰਾ ਨਾ ਦਿਮਾਗ ਖਰਾਬ ਹੋ ਗਿਆ ਤੇ ਇੰਨਾ ਦਿਲ ਨੂੰ ਉਲਝਣ ਜੀ ਹੋਈ ਜਾਂਦੀ, ਪਤਾ ਨਹੀਂ ਕੀ। ਤੁਸੀਂ ਕੋਈ ਪਾਣੀ ਦਾ ਘੁੱਟ ਪੀਵੋ, ਤੁਹਾਨੂੰ ਕਿਵੇਂ ਸਾਹ ਤੇ ਸਾਹ ਚੜਿਆ ਪਿਆ। ਆਲੂ ਫੜੋ, ਕੋਈ ਪਾਣੀ ਦਾ ਘੁੱਟ ਪੀਓ। ਪਾਣੀ ਦਾ ਘੁੱਟ ਕੀ ਪੀਵਾਂ? ਪਾਣੀ ਪੀਓ, ਪਾਣੀ ਪੀਓ। ਮੈਨੂੰ ਤਾਂ ਇੰਨਾ ਸਤਾਇਆ ਇਹਨਾਂ ਨੇ ਨਾ। ਅੱਗੇ ਮੈਂ ਇਹਨਾਂ ਨੂੰ ਕਿਹਾ ਦੁੱਧ ਸਾਨੂੰ ਸਹੀ ਦਿਆ ਕਰੋ। ਇਹ ਠੀਕ ਆ ਆਂਟੀ ਜੀ, ਦੁੱਧ ਸਹੀ ਦਿਆ ਕਰਾਂਗੇ। ਉਹ 4 ਦਿਨ ਸਹੀ ਦੇ ਦਿੱਤਾ। ਦੁੱਧ ਐਡਵਾਂਸ ਦੇ ਪੈਸੇ ਲੈ ਲੈਂਦੇ ਆ, ਦੁੱਧ ਦੇ ਪੈਸੇ ਲੈ ਲੈਂਦੇ ਐਡਵਾਂਸ ਤੇ ਦੁੱਧ ਦੇ ਕੇ ਜਾਂਦੇ ਆ ਪੇਸ਼ੀ ਵੇਲੇ 2 ਵਜੇ 3 ਵਜੇ। ਆਹ ਕੋਈ ਕੰਮ ਆ? ਬੰਦਿਆਂ ਦਾ ਕੰਮ ਤਾਂ ਨਹੀਂ ਨਾ, ਅੱਛੀ ਗੱਲ ਨਹੀਂ ਹੈਗੀ। ਚਲੋ ਤੇ ਹੁਣ ਅੱਜ ਚਾਹ ਦਾ ਕੀ ਸੀਨ? ਫਿਰ ਚਾਹ ਦਾ ਕੋਈ ਸੀਨ ਨਹੀਂ, ਦੁੱਧ ਸਾਰਾ ਡੋਲਤਾ। ਇਹ ਆ ਹੁਣ ਬੱਚਾ ਤੈਨੂੰ ਵਕਤ ਕਰਨਾ ਪੈਣਾ। ਮੈਂ ਜੇ ਹੁਣੇ ਵਲੌਗ ਸ਼ੁਰੂ ਕਰਨ ਤੋਂ ਪਹਿਲੇ ਵਿੱਚ ਕਹਿ ਰਿਹਾ ਸੀ ਕਿ ਭਾਈ ਇੰਨੀ ਗਰਮੀ ਹੈ ਬਾਹਰ, ਮੈਂ 3 ਦਿਨ ਹੋ ਗਏ ਬਾਹਰ ਹੀ ਨਿਕਲਿਆ ਦਿਨੇ ਹੈ, ਤੇ ਤੁਸੀਂ ਨਾਲ ਹੀ ਕਹਿੰਦੇ ਤੈਨੂੰ ਵਕਤ ਕਰਨਾ ਪੈਣਾ। ਨਾਲੇ ਤਾਂ ਲਿਆ ਸਬਜ਼ੀ। ਅੱਜ ਆਪਾਂ ਚਾਹ ਨਹੀਂ ਪੀਂਦੇ। ਚਾਹ ਤੋਂ ਬਗੈਰ ਨਹੀਂ ਗੁਜ਼ਾਰਾ। ਮੈਂ ਤਾਂ ਰੋੜ ਜੋ ਮਰ ਜੂੰਗੀ। ਰੋੜ ਜੋ ਮਰ ਜੂੰਗੀ? ਹਾਂ ਯਾਰ ਇੱਕ ਤੇ ਮਾਂ ਜੀ ਦਾ ਕੀ, ਮੇਰਾ ਆਪਦਾ ਗੁਜ਼ਾਰਾ ਨਹੀਂ ਹੋਣਾ। ਹਾਂ ਤੂੰ ਇਸ ਤਰ੍ਹਾਂ ਕਰਨਾ, ਸਿਰ ਤੇ ਲੈ ਕੇ ਸਾਵਾ ਸੁਗਾ। ਸਿਰ ਤੇ ਮੈਂ ਕਿੱਥੇ ਸਾਫਾ ਲਵਾਂ ਯਾਰ, ਬਾਹਰ ਗਰਮੀ ਦੀ ਇੰਤਹਾ ਹੋਈ ਪਈ ਤੇ ਤੁਸੀਂ ਹੁਣ ਦੁਪਹਿਰ ਦੇ 12 ਵਜਣਾ ਤੇ ਤੁਸੀਂ ਮੈਨੂੰ ਕਹਿਣੇ ਚ ਬਾਹਰ ਜਾਓ। ਫਿਰ ਮੈਂ ਆਪੇ ਹੀ ਚਲੀ ਜਾਇਆ ਕਰੂੰ ਤਾਂ ਆਪੇ ਲੈ, ਫਿਰ ਮੈਨੂੰ ਤੁਹਾਡੀ ਕੋਈ ਜ਼ਰੂਰਤ ਹੈ। ਤੁਸੀਂ ਐਡੇ ਤੰਗ ਨਾ ਕਰਿਆ ਕਰੋ। ਖਾਣਾ ਵੀ ਆਪਾਂ ਹੀ ਆ ਤੇ ਲਿਆ ਕੇ ਕੰਮੀ ਨਹੀਂ ਦੇਣਾ। ਸ਼ਾਮ ਨੂੰ ਲਿਆ ਦਾਂਗੇ ਨਾ, ਟੋ ਠੰਡੇ ਹੋਏ ਬੰਦਾ ਕਹਿੰਦਾ ਸਿਖਰ ਦੁਪਹਿਰ ਦੇ 12 ਵਜਣ ਵਾਲੇ ਨੇ। ਫਿਰ ਤਾਂ ਸਭ ਹੋਰ ਗਰਮੀ। ਅੱਛਾ ਹੁਣ ਪਹਿਲਾ ਟਾਈਮ 12 ਵਜੇ, ਪਹਿਲਾ ਟਾਈਮ ਹੁੰਦਾ ਸਵੇਰ ਦੇ 5-6 ਵਜੇ ਹੈ। 12 ਵਜੇ ਸਵੇਰ ਦਾ ਪਹਿਲਾ ਟਾਈਮ ਹੈ ਜੀ। ਸੁੱਤਾ ਹੋਣਾ ਤੇ ਧੂੜ ਨਿਕਲੀ ਹੁੰਦੀ ਸੁੱਤੇ ਪੈਰੀ, ਉੱਠਦਾ ਹੀ ਨਹੀਂ ਤੇ ਹੁਣ ਕਹਿੰਦਾ 12 ਵਜ ਗਏ। ਆਏ 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 ਜਾ ਪਰ ਕੰਮ ਕਰ। ਤੁਸੀਂ ਮੈਨੂੰ ਲੱਗਦਾ ਮੈਨੂੰ ਜਿਹੜਾ ਨਾ ਉਬਾਲਾ ਦਵਾ ਕੇ ਲਿਆਉਣਾ ਬਾਹਰ। ਹੁਣ ਮੈਂ ਬਾਹਰੋਂ ਜਦੋਂ ਆਉਣਾ ਨਾ, ਮੈਂ ਇੰਜ ਬਾਹਰੋਂ ਆਉਣਾ ਜਿਵੇਂ ਤੰਦੂਰ ਚੋਂ ਨਹੀਂ ਨਿਕਲਿਆ ਬੰਦਾ ਹੁੰਦਾ। ਸੱਚੀ ਇਹ ਹਿਸਾਬ ਹੋ ਜਾਣਾ। ਸਦਕੇ ਜਾਵਾਂ ਵੇਖੀ ਹੈ। ਤੂੰ ਇੰਜ ਕਰ, ਪੋਚੀਆਂ ਪੂਚੀਆਂ ਚੈੱਕ ਕਰੋ। ਸਿਰ ਤੇ ਲਾ ਲਾ ਕੋ ਸਾਵਾ ਸੁਭਾ ਤੇ ਇਦਾਂ ਕਰ, ਭੱਜ ਕੇ ਨਾ ਦੂਰ ਨਾ ਜਾਈ, ਨਜ਼ਦੀਕ ਤੋਂ ਹੀ ਲੈ ਜਾ। ਤੁਸੀਂ ਆ ਲੋ, ਫੜੋ ਕਰੀ ਫੜੋ। ਤੂੰ ਐ ਮੈਨੂੰ ਨਾ ਹੁਣ ਪਲੇਥਰ ਲਾ ਜਾ, ਛੱਡ ਪਰਾਂ। ਆ ਫੜੋ ਯਾਰ। ਦੇਖੋ ਕਲੀ ਕੈਚ ਹੋਈ। ਕੀ ਤੂੰ ਸਟਾਰ ਕਰਨੇ ਲਾਏ? ਮੈਂ ਤੁਹਾਨੂੰ ਤੋਹਫਾ ਦਿੱਤਾ ਤੇ ਹੁਣ ਤੋਹਫਾ ਵੀ ਨਾ ਬੰਦਾ ਦਵੇ ਹੈ। ਮੈਨੂੰ ਪੈਸੇ ਕੱਢ ਕੇ ਦੇ ਵਿੱਚੋਂ ਖੁੱਲੇ ਪੈਸੇ ਅੱਗੇ ਮੈਂ ਕੱਢ ਕੇ ਦਿੰਨੀ ਆ ਨਾ ਯਾਰ। ਹੁਣ ਮੈਂ ਇੱਕ ਹੱਥ ਰੱਖ ਕਿੱਥੋਂ ਕੱਢਾਂ? ਕੀ ਇੰਨਾ ਹੀ ਪਾਰਾ ਹਾਈ ਹੋਇਆ ਪਿਆ ਤੇ ਮੇਰੇ ਤੇ ਗੁੱਸਾ ਨਾ ਕੱਢੋ। ਹੁਣ ਸਾਰਾ ਗੁੱਸਾ ਮੇਰੇ ਤੇ ਕੱਢੀ ਜਾਣ ਡੇ ਜੀ। ਮੈਂ ਤੁਹਾਨੂੰ ਆਖਿਆ ਤੇ ਮੈਂ ਤਾਂ ਦੁੱਧ ਲਿਆ ਦੇਣਾ, ਹੋਰ ਸਬਜ਼ੀ ਚਾਹੀਦੀ ਸਬਜ਼ੀ ਲਿਆ ਦੇਣਾ। ਸਬਜ਼ੀ ਲੈ 2 ਕਿਲੋ ਦੁੱਧ ਲਿਆ। ਸਬਜ਼ੀ ਕਿਹੜੀ ਲੈਣੀ? ਕੋਈ ਸਬਜ਼ੀ ਟਿੰਡੇ ਲੈ ਆ। ਟਿੰਡੇ ਜੇ ਨਾ ਲੱਭੇ ਫੇਰ ਲੱਭ ਜਾਣਗੇ ਕਿ ਕਿਉਂ ਨਾ ਲੱਭੇ? ਟਿੰਡੇ ਮਾਰਕੀਟ ਜਾਣਾ ਪੈਣਾ। ਮਾਰਕੀਟ ਨਹੀਂ ਮੈਂ ਜਾਣਾ। ਆਵੇਂ ਮਾਰਕੀਟ 'ਚ ਇੱਕ ਦੁਕਾਨਾਂ ਹੈਗੀਆਂ ਸੋਹਣੀਆਂ ਦੁਕਾਨਾਂ ਦੁੱਧ ਸਬਜ਼ੀਆਂ। ਬਾਬਾ ਜੀ ਇੰਨੀ ਗਰਮੀ ਨਾਲ ਬਾਹਰ ਸੂਰਜ ਮੇਰੇ ਸਿਰ ਤੇ ਆਇਆ ਪਿਆ। ਚੱਲ ਇੰਤਹਾ ਹੋਈ ਪਈ ਗਰਮੀ ਦੀ ਤੇ ਮੈਨੂੰ ਲੱਗਦਾ ਬਾਲੇ ਖਾਦੇ ਜਾਣੇ ਨੇ ਬਾਲ। ਕੋਈ ਠੰਡਾ ਪਾਣੀ ਦੇ ਦਿਓ, ਕੋਈ ਰੂਹ ਅਫਜ਼ਾ ਪਿਆ ਦਿਓ ਮੈਨੂੰ। ਤਬੀਅਤ ਗਈ ਜੇ ਮੇਰੀ। ਤਬੀਅਤ ਨੂੰ ਭਾਵੇਂ ਤੁਸੀਂ ਬਾਹਰ ਨਿਕਲੋ ਨਾ, ਤੁਹਾਨੂੰ ਲੱਗ ਪਤਾ ਜਾਵੇ। ਤੁਹਾਨੂੰ ਨਾ ਸੱਤੇ ਉਹ ਤਬਕ ਤੁਹਾਡੇ ਰੋਸ਼ਨ ਹੋ ਜਾਣੇ ਨੇ ਜਿੰਨੀ ਗਰਮੀ ਬਾਹਰ ਹੋਈ ਪਈ।
ਵਾਈ ਬੜੀ ਕੀਤੀ ਜਵਾਨੀ ਚ ਅਸੀਂ ਬੜੀ ਵਾਈ ਕੀਤੀ ਤੁਸੀਂ ਗੱਲਾਂ ਨਾ ਸੁਣਾਓ ਸਾਨੂੰ ਕਦੋਂ ਹੋਇਆ ਹਾਏ 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 ਪਾਣੀ ਦਾ ਕੋਲ ਪਿਆ ਸੀਗਾ ਇਹ ਨਹੀਂ ਮੈਨੂੰ ਰੂਹ ਅਫਜ਼ਾ ਬਣਾ ਕੇ ਦਿਓ ਉਹ ਆਪਦਾ ਪੀਣਾ ਹੋਊਗਾ ਜਦ ਮੈਂ ਸ਼ੇਰੀ ਬਣਾ ਕੇ ਤੇ ਮੈਨੂੰ ਮੈਂ ਕਹਿੰਦਾ ਮੈਨੂੰ ਤੰਗ ਨਾ ਕਰੇ ਕੋਈ ਬੰਦਾ ਵੀ ਮੈਨੂੰ ਕਿਸੇ ਦੀ ਆਵਾਜ਼ ਨਾ ਸੁਣਾਈ ਦੇਵੇ ਮੈਨੂੰ ਕਿਸੇ ਦੀ ਆਵਾਜ਼ ਨਾ ਸੁਣਾਈ ਦੇਵੇ ਮੈਨੂੰ ਠੰਡਾ ਦੁੱਧ ਲਿਆਂਦਾ ਠੰਡਾ ਦੁੱਧ ਪਾ ਕੇ ਵਿੱਚ ਰੂਹ ਅਫਜ਼ਾ ਪਾ ਕੇ ਮੈਨੂੰ ਦਿਓ ਹਾਂਜੀ ਉੱਥੇ ਟੱਪ ਨੂੰ ਲਾ ਲੈਂਦਾ ਉੱਥੇ ਟੱਪ ਨਹੀਂ ਸੀ ਹੈ ਟੱਪ ਨੂੰ ਮੂੰਹ ਲਾਉਂਦਾ ਇੱਕ ਤੁਹਾਡਾ ਕੀ ਮਤਲਬ ਮੈਂ ਜਾਨਵਰ ਉੱਥੋਂ ਪੀ ਲੈਂਦਾ ਲੈ ਨਹੀਂ ਤੁਹਾਡਾ ਕੀ ਮਤਲਬ ਮੈਂ ਜਾਨਵਰ ਆ ਟੱਪ ਨੂੰ ਮੂੰਹ ਲਾ ਲੈਂਦਾ ਤੈਨੂੰ ਹੋਰ ਜਿਹਾ ਪੈਣਾ ਅਸਤਗਫੁਰullah ਹੁਣ ਇਹ ਤਾਂ ਨਹੀਂ ਖਰਾਬ ਮਾਂ ਜੀ ਨੂੰ ਚੈੱਕ ਕਰ ਲਓ ਮੈਂ ਉਹਦੇ ਕੋਲੋਂ ਫਰੈਸ਼ ਕਰਕੇ ਲੈ ਕੇ ਆਇਆ ਮੈਂ ਉਹਨੂੰ ਕਿਹਾ ਫਰੈਸ਼ ਦੁੱਧ ਦੇਣਾ ਤੇ ਉਹਨੇ ਕਿਹਾ ਬਿਲਕੁਲ ਫਰੈਸ਼ ਹੈ ਅੱਜ ਸਵੇਰ ਦਾ ਤਾਜ਼ਾ ਚੋਇਆ ਹੁਣ ਇਹ ਤਾਂ ਨਹੀਂ ਖਰਾਬ ਸਵੇਰ ਦਾ ਚੋਇਆ 12 ਵਜੇ ਫਰੈਸ਼ ਤਾਂ ਨਹੀਂ ਸੁੰਘ ਕੇ ਵੇਖ ਲਓ ਫ੍ਰਿਜ 'ਚ ਰੱਖਿਆ ਸੀ ਨਾ ਫ੍ਰਿਜ 'ਚ ਰੱਖਿਆ ਸੀ ਸੁੰਘ ਕੇ ਵੇਖੋ ਇੱਕ ਵਾਰੀ ਹਜੇ ਤਾਂ ਕੋਈ ਨਹੀਂ ਪਤਾ ਲੱਗਦਾ ਯਾਰ ਗਰਮ ਕਰੇਗਾ ਪਤਾ ਲੱਗੂਗਾ ਚਲੋ ਹੁਣ ਠੀਕ ਹੈ ਸ਼ੁਕਰ ਹੈ ਜੀ ਭਾਈ ਸ਼ੁਕਰ दो नॉर्मल कर दो एक स्पाइसी कर दो 3 फुल कर दो 2 नॉर्मल एक स्पाइसी कर दो ਮਹਿਮਾਨ ਆ ਗਏ ਸੀ ਸਾਡੇ ਆ ਗਏ ਸੀ ਸ਼ੇਬੀ ਭਾਈ ਤੇ ਵਲੌਗ ਰਿਕਾਰਡ ਕਰਨਾ ਮੈਨੂੰ ਬਿਲਕੁਲ ਯਾਦ ਭੁੱਲਿਆ ਕਿਉਂਕਿ ਜਦੋਂ ਪਰੌਣੇ ਆਉਂਦੇ ਇੱਕ ਤੇ ਮੈਂ ਥੋੜਾ ਜਿਹਾ ਸ਼ਾਈ ਪਰਸਨ ਤੁਹਾਨੂੰ ਪਤਾ ਤੁਹਾਡਾ ਭਰਾ ਫਿਰ ਇੰਨਾ ਜ਼ਿਆਦਾ ਕੈਮਰਾਮੈਨ ਤੇ ਹੈ ਨਹੀਂ ਤੇ ਜਦੋਂ ਮਹਿਮਾਨ ਆ ਜਾਂਦੇ ਨੇ ਤੇ ਮੈਂ ਮਹਿਮਾਨਾਂ ਸਾਹਮਣੇ ਇੰਨੇ ਜ਼ਿਆਦਾ ਰਿਕਾਰਡਿੰਗ ਨਹੀਂ ਕਰ ਸਕਦਾ ਸ਼ੇਬ ਭਾਈ ਸੀ ਨਾਲ ਮਾਮੂ ਸੀ ਦੇ ਸਕਦੇ ਰਿਕਾਰਡਿੰਗ ਤੇ ਮੈਂ ਨਹੀਂ ਕਰ ਪਾਇਆ ਕਿਉਂਕਿ ਗੱਲਾਂ ਬਾਤਾਂ ਵਿੱਚ ਸੱਚੀ ਗੱਲ ਦੱਸਾਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਹਾਂਜੀ ਮਾਂ ਜੀ ਫੋਨ ਚੋਂ ਨਿਕਲਿਓ ਯਾਰ ਬਾਹਰ ਪਰੋਣੇ ਜਾਂਦੇ ਕਿ ਇਹਨਾਂ ਤੇ ਵੇਲਾ ਬੇਬੇ ਨੇ ਫਿਰ ਫੋਨ ਮਿਲਿਆ ਇੱਕ ਤੇ ਬੁੜੀਆਂ ਦੀ ਆਦਤ ਮੈਨੂੰ ਤਾਂ ਸਭ ਤੋਂ ਜ਼ਿਆਦਾ ਖਰਾਬ ਲੱਗਦੀ ਨਾ ਕਿ ਜਿਹੜਾ ਇਹ ਮੋਬਾਈਲ ਫੋਨ ਨਹੀਂ ਚਾਹੀਦੇ ਦੁਨੀਆ ਦੇ ਉੱਤੇ ਆ ਵੇਖੋ ਹੈ ਇੱਕ ਤੇ ਇਹ ਸੂਟ ਨਹੀਂ ਮੁੱਕ ਸਕਦੇ ਦੁਨੀਆ ਤੋਂ ਨਾ ਇਹ ਜਿਹੜੇ ਨਾ ਜਿੱਦਾਂ ਨਾ ਸੂਟਾਂ ਦੇ ਡਿਜ਼ਾਈਨ ਮੁੱਕ ਗਏ ਨੇ ਨਾ ਸਾਰੀਆਂ ਬੁੜੀਆਂ ਜਿੱਧਰ ਵੇਖ ਲਓ ਸੂਟਾਂ ਦੇ ਡਿਜ਼ਾਈਨ ਕਿਤੇ ਹੁਣ ਵੇਖੋ ਫੋਨ ਵੀ ਆਂਦਾ ਨਾ ਹੁਣ ਆਪੀ ਦਾ ਫੋਨ ਆਇਆ ਗੱਲ ਕੀ ਹੋਣੀ ਭਲਾ ਉਹ ਨਾ ਲੋਨ ਦੇ ਸੂਟ ਫਲਾਣੇ ਨਹੀਂ ਉਹ ਜਿਹੜਾ ਫਲਾਣਾ ਅੱਛਾ ਉਹ ਵੇ ਉਹਨਾਂ ਨੇ ਕਿਤੇ ਟਿਕਟੋਕ ਵੀਡੀਓ ਵੇਖੀ ਅੱਛਾ ਮਾਂ ਜੀ ਤੁਸੀਂ ਇਹ ਸੂਟ ਪਾਇਆ ਦਵਾਣੇ ਦੇ ਨਾਲ ਦਾ ਰੰਗ ਉਹ ਕਿੱਡਾ ਸੋਹਣਾ ਮਤਲਬ ਬੁੜੀ ਜਿਹੜੀ ਵੀ ਹੈ ਨਾ ਗੱਲ ਬੁੜੀ ਦੀ ਸੂਟ ਤੋਂ ਸ਼ੁਰੂ ਹੋਣੀ ਹੈ ਤੇ ਸੂਟ ਤੇ ਜਾ ਕੇ ਕੀ ਕਰਾਂ ਮੈਨੂੰ ਅੱਜ ਤੋਂ ਪਿੱਛੇ ਮਾਂ ਜੀ ਨਾ ਕੋਈ ਨਾ ਮਤਲਬ ਬਾਬਾ ਜੀ ਸਲਾਈ ਵਾਲੀ ਵੀਡੀਓ ਮਿਸ ਹੋ ਗਈ ਏ ਤੁਹਾਡੀ ਆਂਟੀ ਜੀ ਦੀ ਸਲਾਈ ਵਾਲੀ ਵੀਡੀਓ ਮਿਸ ਹੋ ਗਈ ਏ ਵਾਹ ਬੜਾ ਲਾਮਾ ਇਕਬਾਲ ਵਾਲਾ ਜਿਹੜਾ ਨਾ ਇੰਜ ਕਰਕੇ ਕੌਨਫੀਡੈਂਸ ਜਿਹਾ ਦਿੱਤਾ ਖੈਰ ਹੈ ਤੁਹਾਨੂੰ ਐ ਮਟਰੀਆਂ ਅੱਖਾਂ ਪਾ ਕੇ ਮੈਨੂੰ ਨਾ ਘੂਰੀ ਪਾਓ ਸਮਝ ਆਈ ਗੱਲ ਹੈਲੋ ਸੱਚੀ ਦੱਸ ਵੇ ਢੋਲਾ ਕਦੀ ਯਾਦ ਕੀਤਾ ਨਹੀਂ ਕੀਤਾ ਢੋਲਾ ਕਹਿੰਦਾ ਨਹੀਂ ਮੈਂ ਭੁੱਲ ਗਿਆ ਸਜਣਾ ਪਿੱਛਾ ਮੁੜ ਵੇ ਢੋਲਾ ਤੇਰੀ ਲੋੜ ਪੈ ਗਈ ਮੁੜਨਾ ਮੈਂ ਕੀ ਕਰਾਂ ਹਾਏ ਢੋਲਾ ਕਬਰੀ ਜਾ ਵੜਿਆ ਮੈਂ ਕੀ ਕਰਾਂ ਹਾਏ ਢੋਲੇ ਦੀ ਯਾਦ ਦੇ ਵਿੱਚ ਵੇਖੋ ਮਾਈ ਬੁੱਢਰੀ ਹੋ ਗਈ ਏ ਢੋਲਾ ਮੋੜੇ ਆਵੇ ਢੋਲਾ ਮਾਈ ਬੁੱਢਰੀ ਹੋ ਗਈ ਤੇਰੀ ਯਾਦ ਦੇ ਵਿੱਚ ਵੇਖੋ ਜੁਦਾਈ ਨੇ ਕਿਵੇਂ ਜੁਦਾਈ ਨੇ ਤਾਂ ਰੋਗ ਲਾਏ ਪਏ ਨੇ ਮਾਈ ਨੂੰ ਜੁਦਾਈ ਦੇ ਰੋਗ ਖਾ ਗਏ ਨੇ ਉਹ ਕਾਕਾ ਤੈਨੂੰ ਪਤਾ ਹੈ ਰੋਗ ਕਿੱਡਾ ਗੂੜਾ ਹੁੰਦਾ ਹੈ ਹਾਏ ਜਿਹਦੇ ਦਿਲ ਤੇ ਲੱਗੀਆਂ ਹੋ ਜਾਣਾ ਤੁਹਾਨੂੰ ਕੀ ਪਤਾ ਮੇਰੇ ਦਿਲ 'ਚ ਮੈਂ ਕੀ ਜ਼ਖਮ ਲੈ ਕੇ ਡੁੱਬਿਆ ਬੈਠਾ ਮੇਰੇ ਦਿਲ ਦੇ ਵਿੱਚ ਜੋ ਹੈ ਨਾ ਸਿਰਫ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਇਹ ਵੇਖੋ ਗੱਲ ਆ ਕੇ ਸਾਰੀ ਫਿਰ ਫੋਨ ਦੀ ਸੀ ਐ ਲੋ ਫੜੋ ਇੱਕ ਤੇ ਆ ਫੋਨ ਲੈ ਲਓ ਆ ਲਓ ਬਸ ਅੱਜ ਕੱਲ ਦੇ ਬੱਚੇ ਹੋਣ ਅੱਜ ਕੱਲ ਦੇ ਬੁੱਢੇ ਸਿਰਫ ਜਿਹੜੀ ਯੰਗ ਜਨਰੇਸ਼ਨ ਉਹ ਮਾੜੀ ਜਿਹੀ ਸੁੱਤਰ ਹੈ ਜਾਂ ਵੱਡੇ ਕਿਸੇ ਦੇ ਕੰਮਕਾਰ ਦੇ ਵਿੱਚ ਤੇ ਨਾ ਬੱਚੇ ਬੱਚਿਆਂ ਨੂੰ ਵੀ ਫੋਨ ਦਾ ਕੰਮ ਹੈ ਤੇ ਵੱਡਿਆਂ ਨੂੰ ਵੀ ਸਿਰਫ ਫੋਨ ਚਾਹੀਦਾ ਦੋਵਾਂ ਨੂੰ ਫੋਨ ਤੋਂ ਇਲਾਵਾ ਕਿਸੇ ਨੂੰ ਹੋਰ ਕੋਈ ਕੰਮ ਨਹੀਂ ਆ ਦੁਨੀਆ ਦੇ ਉੱਤੇ ਜੋ ਇੱਧਰ ਦਾ ਉੱਧਰ ਹੋ ਜਾਏ ਲੇਕਿਨ ਇਹਨਾਂ ਨੇ ਫੋਨ 'ਚ ਹੀ ਰਹਿਣਾ ਇਹਨਾਂ ਨੇ ਫੋਨ ਦੇ ਵਿੱਚ ਵਸਣਾ ਹਾਂਜੀ ਛੋਰੀਆਂ ਦੇ ਕੱਪੜਿਆਂ ਦੇ ਡਿਜ਼ਾਈਨ ਵੇਖਣ ਡਈ ਸੀ ਉਹਨਾਂ ਦੇ ਕੋਈ ਸੀਨੇ 'ਚ 2 ਸੂਟ ਰੈਡੀਮੇਡ ਅੱਛਾ ਤੇ ਡਿਜ਼ਾਈਨ ਵੇਖੋ ਇੰਨੇ ਮਾਡਰਨ ਡਿਜ਼ਾਈਨ ਵੇਖਣੇ ਜਿਵੇਂ ਉਹ ਤਾਂ ਤੁਸੀਂ ਸੀ ਲੈਣੇ ਨੇ ਨਾ ਆਪ ਦਾ ਸੂਟ ਇਹ ਨਾ ਪੂਰੇ 4 ਦਿਨ ਹੋ ਗਏ ਨੇ ਇਹ ਇੱਥੇ ਟੰਗਿਆ ਤੇ ਉੱਥੇ ਹੀ ਟੰਗਿਆ ਇਹ ਸਮਾਨ ਜੇ ਮੈਂ ਕਹਿੰਦਾ ਨਾ ਮੈਂ ਇੱਥੋਂ ਚੱਕ ਦੇਵਾਂ ਮੈਂ ਗੰਦ ਪਲਾਈਆ ਚੱਕ ਕੇ ਮੈਂ ਉਹਦੇ ਮਸ਼ੀਨ ਰੱਖ ਦਵਾਂ ਤੇ ਕੱਪੜੇ ਤੁਸੀਂ ਨਹੀਂ ਸੀਨੇ ਨਾ ਇਹ ਇੱਥੋਂ ਹਿਲਣੇ ਨੇ ਤੈਨੂੰ ਕੀ ਪੀੜ ਹੁੰਦੀ ਹੈ ਤੈਨੂੰ ਪੀੜ ਹੁੰਦੀ ਤੇਰੀ ਮੇਰੇ ਅੱਖਾਂ ਸਾਹਮਣੇ ਮੇਰੇ ਕੱਪੜੇ ਪੇ ਚੰਗੇ ਨਹੀਂ ਲੱਗਦੇ ਹੈ ਤੇ ਇਹ ਇੱਥੋਂ ਸੂਈ ਗਾਂ ਵੀ ਨਹੀਂ ਹੁੰਦੀ ਇੱਥੋਂ ਸੂਈ ਪਿਛਾਂ ਵੀ ਨਹੀਂ ਹੁੰਦੀ ਹੈ ਤੇ ਸੀਨੇ ਗੱਲਾਂ ਵੇਖੋ ਕਰਦੇ ਵਾਹ ਜੀ ਵਾਹ ਕੀ ਬਾਤ ਮੈਂ ਸੀਨੇ ਸੀ ਸਿਆਣਿਆਂ ਨੇ ਸੱਚ ਕਿਹਾ ਵੀ ਘਰ ਦਾ ਪੀਰ ਹੌਲਾ ਹੁੰਦਾ ਅੱਛਾ ਘਰ ਦਾ ਜਿਹੜਾ ਪੀਰ ਹੁੰਦਾ ਨਾ ਹੌਲਾ ਹੁੰਦਾ ਤੇ ਉਹ ਇਹਦਾ ਮਤਲਬ ਇਹ ਕਿ ਆਪ ਦੀ ਮਰਜ਼ੀ ਹੈ ਜਦੋਂ ਦਿਲ ਕੀਤਾ ਤੋਪਾ ਲਾ ਲਿਆ ਜਦੋਂ ਦਿਲ ਕੀਤਾ ਪਿਆਰ ਹੋਵੇ ਉੱਤੇ ਚੁੱਕ ਕੇ ਸਮੇਟਾਂਗੇ ਫੇਰ ਚੱਕਾਂਗੇ ਫੇਰ ਰੱਖਾਂਗੇ ਤੈਨੂੰ 4 ਦਿਨ ਪਿਆ ਦੇਖਦਾ ਤਾਂ ਹੈ ਨਾ ਮੈਂ ਕੱਪੜੇ ਹਾਂ ਇੱਕ ਸੂਟ ਹੈ ਜਿਹੜਾ ਨਾ ਘੱਟ ਤੋਂ ਘੱਟ ਵੀ 2 ਘੰਟੇ 3 ਘੰਟੇ ਦੇ ਅੰਦਰ ਸਿਲਾਈ ਹੋ ਜਾਂਦਾ ਤੇ ਇੱਕ ਸੂਟ ਹੈ ਤੇ ਹਫਤਾ ਹੋ ਗਿਆ ਪੂਰਾ ਇੱਥੇ ਪਈ ਮਸ਼ੀਨ ਨਾ ਚੱਕਣੀ ਹੈ ਠੀਕ ਹੈ ਤੇ ਨਾ ਸੂਟ ਸੀਣਾ ਪਈ ਰਹਿੰਦੇ ਜਦੋਂ ਮੇਰਾ ਦਿਲ ਕਰੇ ਜਦੋਂ ਮੈਂ ਸੁੱਤਾ ਹੁੰਦਾ ਨਾ ਸਵੇਰੇ 8-9 ਵਜੇ ਉਦੋਂ 2 ਤੋਪੇ ਮਾਰਦੇ ਨੇ ਉਸ ਤੋਂ ਬਾਅਦ ਬਸ ਫਿਰ ਮਸ਼ੀਨ ਉੱਤੇ ਬੰਦ ਹੈਲੋ ਘੂਰੀਆਂ ਨਾ ਬਹੁਤ ਫੋਨ ਛੱਡ ਦਿਓ ਤੁਹਾਡੀ ਮਿਹਰਬਾਨੀ ਹੈ ਮੈਂ ਕਦੋਂ ਪੂਰੀ ਪਾਈ ਜਿਹੜਾ ਤੁਸੀਂ ਅੱਖਾਂ ਟੀਰੀਆਂ ਕਰਕੇ ਚੁੱਕ ਉਦਾਂ ਦੀਆਂ ਬਲੋਨ ਜੀਆਂ ਤੇ ਮੈਂ ਕਿਵੇਂ ਨਾ ਹਾਂ ਬਲੋਰੀ ਅੱਖਾਂ ਪਤਾ ਮੈਨੂੰ ਸਾਰਾ ਹੁਣ ਰੱਬ ਨੇ ਬਣਾਈਆਂ ਹੀ ਐਵੇਂ ਦੀਆਂ ਲੋਕੀ ਲੈਂਸ ਲਾ ਕੇ ਮੈਨੂੰ ਰੱਬ ਨੇ ਰੱਬੋਂ ਲਾਤੇ ਆ ਚਲੋ ਜੀ ਆਏ ਜਦੋਂ ਤੁਸੀਂ ਘਰ ਵੜਦੇ ਜੇ ਤੇ ਘਰ ਵੜਦੇ ਆ ਸਾਹ ਜੀ ਤੁਹਾਨੂੰ ਸਾਹਮਣੇ
ਘਰ ਠੰਡਾ ਵੀ ਹੈ ਤੇ ਜਦੋਂ ਸਾਹਮਣੇ ਘਰ ਵੜਦੇ ਨਾਲ ਤੁਹਾਨੂੰ ਇੱਕ ਬੁੱਕੇ ਨਜ਼ਰ ਆਵੇ ਹਾਏ ਨੋਟਾਂ ਦਾ ਤੇ ਆ ਕੋਨਾ ਜੀਆਂ ਭਰੀਆਂ ਵਿੱਚ ਤੇ ਕਿੰਨਾ ਸਵਾਦ ਜਿਹਾ ਆ ਜਾਂਦਾ ਹੈ ਵੇਖ ਫਰੈਸ਼ ਘਰੇ ਵੜਦੇ ਲਾਲ ਲਾਲ ਕਰ ਦਿੰਦੇ ਮੈਂ ਇੱਥੇ ਰੱਖਿਆ ਸੋਹਣਾ ਲੱਗਦਾ ਪਿਆ ਇਹਨਾਂ ਦਿਨ ਲਿਆ ਕੇ ਨਾ ਥੱਲੇ ਇਹਦੇ ਇੱਕ ਉਹ ਜਿਹੜਾ ਹੁੰਦਾ ਮੁੱਢ ਗਿਆ ਹਾਂ ਉਹਦੇ ਵਿੱਚ ਕਣਾ ਕਰਨਾ ਇੱਧਰ ਆਲਾ ਕੋਲਾ ਇੰਜ ਵੀ ਸੋਹਣਾ ਲੱਗਦਾ ਹੈ ਇੰਜ ਅੱਖਾਂ ਦੇ ਸਾਹਮਣੇ ਪਿਆ ਜਦੋਂ ਉੱਥੇ ਇੱਥੇ ਬਵੇ ਬੰਦਾ ਟੇਬਲ ਤੇ ਇਸਤਰੀ ਕਰਨਾ ਹੁੰਦਾ ਚੁੱਕਣਾ ਪੈਂਦਾ ਤੇ ਉੱਤੇ ਉਹ ਆਪਦੇ ਕੋਲ ਨੂੰ ਜਿੱਥੇ ਬਹਿਣਾ ਰਾਤ ਨੂੰ ਉੱਥੇ ਰੱਖ ਲਾ ਲਿਆ ਕੇ ਮੁੱਢ ਗਿਆ ਨਾ ਉਹਦੇ ਵਿੱਚ ਪਾ ਲਾ ਚਲੋ ਹੁਣ ਜਾਣਾ ਬਾਜ਼ਾਰ ਮੈਂ ਲੈ ਕੇ ਉਹਨਾਂ ਕਿੰਨੇ ਕਿਤਾ ਉਹ ਗਮਲਾ ਜਾ ਉਹ ਐਡਾ ਕਿ ਲਿਆ ਵਾ ਉਹ ਨਹੀਂ ਮੈਨੂੰ ਪਤਾ ਪਰ ਮੈਨੂੰ ਫੜਾ ਵੀ ਇੱਕ ਵਾਰ ਚੁੱਕ ਕੇ ਨਹੀਂ ਕਰਨਾ ਮੈਂ ਗਮਲੇ ਹੀ ਪਾ ਦਵਾਂ ਹਲੋ ਇਸੇ ਕਿਹੜਾ ਗਮਲਾ ਪਿਆ ਪਿਆਰ ਨਾਲ ਪਾਇਆ ਜੀ ਪਿਆਰ ਨਾਲ ਉਹ ਹੌਸਲਾ ਕੀ ਹੋ ਗਿਆ ਹੁਣ ਇਹਨੂੰ ਰੱਖੀ ਰੱਖਣਾ ਵਾ ਤੂੰ ਵੇਖ ਕੇ ਝੱਟ ਪਿਛੋ ਗਮਲੇ ਚ ਸਦਾਉਣਾ ਪੈਣਾ ਪਾਇਨ ਇਹ ਤੁਸੀਂ ਨਾ ਇਹਨੂੰ ਖੋਲੋ ਨਾ ਆ ਹੋਰ ਇਹ ਟੇਪਾਂ ਲੱਗੀਆਂ ਹੋਈਆਂ ਵਾ ਚੱਲ ਰੱਖੋ ਵਿੱਚ ਵੇਖ ਲਓ ਮੈਂ ਇੱਕ ਫੜਿਆ ਤੇ ਦੂਸਰਾ ਕੱਢ ਲਵਾਂਗੇ ਵੇਖ ਲਾ ਉਹ ਮੈਂ ਉਹ ਫੜ ਕੇ ਵਿੱਚ ਰੱਖਣ ਡਿਆ ਜਾ ਪਰਾਂ ਤੁਸੀਂ ਨਹੀਂ ਹਟਣਾ ਕੀ ਸਲਮਾਨ ਤੂੰ ਕਰਨ ਡਿਆ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਤੂੰ ਰੱਖਿਆ ਹੋਇਆ ਆ ਲੋ ਬੇਆ ਹੋ ਗਿਆ ਵਾ ਆ ਲੋ ਲੈ ਹੁਣ ਮੈਂ ਤੂੰ ਕੋਈ ਗੱਲ ਨਾ ਕਰਨ ਦੀ ਇਹ ਅਗਲੇ ਦਾ ਮੂਡ ਖਰਾਬ ਕਰਤਾ ਫੜ ਕੇ ਆ ਲੋ ਹਾਂ। ਜਾ ਪਰਾਂ ਚੁੱਕ ਨੂੰ ਮੋਜਾਂ ਕਰੋ ਖਿਲਾਰਤਾ ਸਾਰਾ ਮੈਂ ਹੁਣ ਮੈਨੂੰ ਨਹੀਂ ਚੁੱਕ ਤੂਤੀਆਂ ਮੈਨੂੰ ਮਾਂ ਨਾ ਕਰਿਆ ਪਿੱਛੇ ਸਾਨੂੰ ਵੀ ਦੱਸ ਕੋਈ ਹਾਸਾ ਵੇਲ ਸਿਰ ਗਾਣੇ ਵਾਲੇ ਦੀ ਇੱਕ ਵੇਲ ਸਿਰ ਗਾਣੇ ਵਾਲੇ ਦੀ ਵੇਲ ਇਹ ਸਿਰ ਗਾਣੇ ਵਾਲੇ ਦੇ ਤੀਖਿਆਂ ਦੀ ਵੇਲ ਆ ਲੋ ਵੇ ਇੱਧਰ ਉੱਧਰ ਥੱਲੇ ਵੜ ਜਾਣੇ ਇੱਧਰ ਥੱਲੇ ਲੱਭਦਾ ਵੀ ਲੋ ਜੀ ਆਇਸ਼ਾ ਬਾਜੀ ਤੁਹਾਡਾ ਗਮਲਾ ਅੱਜ ਹੋ ਗਿਆ ਮੁਬਾਰਕ ਠੀਕ ਹੈ ਪਹਿਲਾਂ ਤੈਨੂੰ ਖੋਲ ਨਾ ਤੇ ਵਿੱਚੋਂ ਨਾ ਦੇ ਖਰਾਇਤ ਬੇਬੇ ਨੇ ਕੀਤਾ ਐਸਾ ਦਾ ਬੁਖਾਰ ਉਤਰੇ ਆਇਸ਼ਾ ਦਾ ਬੁਖਾਰ ਉਤਰੇ ਖਰਾਬ ਦੇਈਏ ਆਇਸ਼ਾ ਬਾਜੀ ਇਹ ਬੇਬੇ ਨੇ ਵੇਖੋ ਤੁਹਾਡਾ ਸਾਰਾ ਗਮਲਾ ਖਿਲਾਰ ਦਿੱਤਾ ਤੇ ਲਾਈਵ ਖਿਲਾ ਰਿਹਾ ਠੀਕ ਹੈ ਮੈਂ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਨਾ ਭਾਈ ਸਾਰਾ ਖਿਲਾਰ ਖਲੂਰ ਕੇ ਨਾ ਆ ਵੇਖੋ ਕਿੱਡੇ ਪਿਆਰ ਨਾਲ ਤੁਸੀਂ ਤੂਤੀਆਂ ਜਿ ਲਾਈਆਂ ਸੀ ਉਹਨਾਂ ਨੇ ਤੂਤੀਆਂ ਬਾਹਰ ਕਰ ਹੁਣ ਸਿਆਣੇ ਆਂਦੇ ਨੇ ਪੁਰਾਣਾ ਜਾਏਗਾ ਤੇ ਨਵਾਂ ਆਏਗਾ ਨਾ ਲੋ ਜੀ ਮਾਸ਼ਾਅੱਲਾ ਇੰਨੇ ਕੁ ਨੋਟ ਆਪਾਂ ਦੇੜ ਲਏ ਨੇ ਇਹ ਕਰ ਰਹੇ ਨੇ ਸਾਫ਼ ਤੀਕੇ ਤੂਕੇ ਲਾਤੇ ਨੇ ਇਹ ਤੇ ਬਾਬਾ ਜੀ ਜਿਹੜੇ ਮੈਂ ਰੱਖੇ ਸੀ ਤੇ ਉਹ ਕਿੱਥੇ ਆ ਉਹ ਗਾਇਬ ਹੋ ਗਿਆ ਉਹ ਸ਼ੈਤਾਨ ਲੈ ਗਿਆ ਬੜਾ ਸ਼ਾਤਰ ਆ ਤੂੰ ਮੇਰੇ ਨਾਲ ਐਵੇਂ ਦੋ ਨੰਬਰੀਆਂ ਨਾ ਕਰਿਆ ਕਰ ਇਹ ਲਾਉਣੇ ਹੀ ਬਹੁਤ ਔਖੇ ਨੇ ਤੂਤੀਆਂ ਜੀ ਬਣਾਈਆਂ ਨਾ ਟੇਪਾ ਲਾ ਕੇ ਆ ਚੈੱਕ ਕਰੋ ਕਿੰਨੀਆਂ ਟੇਪਾਂ ਲਾਈਆਂ ਨਾਲ ਦੀਖਿਆਂ ਦਾ ਰੁੱਗ ਬਣ ਗਿਆ ਇਹ ਵੇਖੋ ਇਹ ਨੋਟ ਸਿੱਧੇ ਕਰਨੇ ਬੜੇ ਔਖੇ ਨਾਲ ਦੋ ਨੰਬਰੀ ਕਰਨ ਦੀ ਹੱਡੀ ਲਾ ਆ ਇੰਨੇ ਕੁ ਫੜੇ ਨੇ ਮੈਂ ਸਿਰਫ ਆ ਇੰਨੇ ਕੁ ਐਨੇ ਕੀ ਸਾਰਾ ਤੇ ਟੇਪਾ ਮੈਂ ਲਾਈਆਂ ਤੁਸੀਂ ਸਿਰਫ ਤਿੰਨਾਂ ਚਾਰਾਂ ਤੋਂ ਐਨਕ ਲਾ ਕੇ ਤੁਸੀਂ ਟੇਪਾ ਲਾਉਂਦੇ ਤੁਸੀਂ ਕਿੰਨੀ ਕਿ ਸਪੀਡ ਨਾਲ ਟੇਪਾ ਲਾ ਲੈਣੀਆਂ ਜੀ ਤੂੰ ਲਾ ਹੀ ਲੈਣੀਆਂ ਮੈਂ ਫਿਰ ਸਪੀਡ ਨਾਲ ਟੇਪਾ ਮੈਂ ਲਾਈਆਂ ਨੇ ਠੀਕ ਹੈ ਤੇ ਜਿਹੜੇ ਮੈਂ ਲਾਏ ਉਹ ਮੇਰੇ ਨੇ ਬਸ ਨਹੀਂ ਉਹ ਜਿਹੜੇ ਤੀਖੇ ਵਾਲੀਆਂ ਮੈਂ ਤਾਂ ਜਲਦੀ ਲਾ ਲਈਆਂ ਸੀ ਤੇ ਬਸ ਉਹ ਜਿਹੜੇ ਮੇਰੇ ਹੱਥੀਂ ਆ ਗਏ ਮੇਰੇ ਨੇ A few moments later. ਹਾਏ ਅੱਜ ਤੇ ਦਾਵਤਾਂ ਹੀ ਚੱਲਣਗੀਆਂ ਮੋਟੀਆਂ ਹੀ ਦਾਵਤਾਂ ਅੱਜ ਤੇ ਮੈਂ ਕਹਿੰਦਾ ਕਾਪੀਆਂ 100 ਵਾਲੀਆਂ ਕਾਪੀਆਂ ਫੁੱਲ ਹੋਈਆਂ ਪਈਆਂ ਨੇ ਹੈ ਵਾਹ ਜੀ ਵਾਹ ਜੀ ਹਾਏ ਸਭ ਗਿਣਤੀ ਭੁੱਲ ਰਹੀ ਤੇ ਮੈਨੂੰ ਦੇ ਦੇ ਮੈਂ ਗਿਣ ਦਿੰਨਾ ਮੈਂ ਕਹਿੰਦਾ ਜੇ ਗਿਣਤੀ ਭੁੱਲ ਰਹੀ ਹੈ ਤੇ ਮੈਨੂੰ ਦੇ ਦਿਓ ਮੈਂ ਗਿਣ ਦਿੰਨਾ ਕੋਈ ਨਹੀਂ ਗਿਣ ਲੋ ਐਂਡ ਤੇ ਫਿਰ ਗਿਣਤੀ ਭੁੱਲ ਹੀ ਜਾਣੀ ਤੁਹਾਨੂੰ ਵੇ ਸਿੱਧੇ ਚੱਕਵੇਂ ਹੀ ਮਾਰ ਮੂਰ ਦਿੱਤੇ ਨੇ ਇਹ ਇੱਕ ਘੱਟ 50 ਤੇ ਇੱਕ ਹੁਣ ਮਜ਼ਦੂਰ ਦੀ ਮਜ਼ਦੂਰੀ ਵੀ ਲੱਗ ਹੀ ਜਾਂਦੀ ਵਿੱਚ ਜਿਹੜਾ ਗੇਂਦਾ ਪਿਆ ਹੁੰਦਾ ਪਿਆ ਪਾਲੀ ਹੋਣੀ ਹੋਰ ਕੀ ਹੈ ਮੈਨੇ ਜਿੰਨੇ ਹੁਣ ਇੰਨੀ ਨਾਲ ਕੰਮ ਮਿਹਨਤ ਕਰਾਈ ਉਹ ਹੁਣ ਉਹ ਬੋਤਲ ਵੀ ਨਾ ਪੀਵੇ ਕੀ ਲੈਣਾ ਸੀ ਤੂੰ ਸਾਰੇ ਰੱਖ ਲਾ ਨਹੀਂ ਸਾਰੇ ਨਹੀਂ ਮੈਨੂੰ ਚਾਹੀਦੇ ਨਾ ਹਾਂ, ਤੇ ਸਾਰੇ ਵੀ ਤੁਸੀਂ ਮੈਨੂੰ ਹਾਰ ਹੀ ਨਹੀਂ ਨਿੱਕ ਦੇ ਕੇ ਤੁਸੀਂ ਮੇਰੇ ਕੋਲ 4 ਗੁਣਾ ਵਸੂਲ ਕਰਨੇ ਨੇ ਇਸ ਤੋਂ ਬਿਹਤਰ ਮੈਂ ਇੰਨੇ ਕ ਨਾ ਲਵਾਂ ਨਾ ਹੁਣ ਆ ਬੂਟ ਸ਼ੂਟ ਕੱਸ ਕੇ ਕਿੱਧਰ ਚੱਲਾਂ ਮੈਂ ਮਾਂ ਜੀ ਵਾਕ ਤੇ ਚੱਲਾਂ ਅੱਜ ਵਾਕ ਤੇ ਚਲੋ ਸ਼ੁਕਰ ਹੈ ਜਾ ਖੈਰ ਨਾ ਜਾ ਖੈਰ ਨਾ ਆ ਮੈਂ ਵਾਕ ਤੇ ਚੱਲਾਂ ਮੈਂ ਜਹਾਜ਼ ਤੇ ਨਹੀਂ ਚੱਲਾਂ ਠੀਕ ਹੈ ਖੈਰ ਨਾ ਜਾ ਤੇ ਖੈਰ ਨਾ ਤੇਰਾ ਵਾਕ ਕਰਨਾ ਵੀ ਜਹਾਜ਼ ਰੰਗਾ ਹੀ ਕਿਉਂ ਹੋਰ ਵਾਕ ਕਰਨ ਜਾਣਾ ਤੇ ਫਿਰ ਜਾ ਫਿਰ ਆਉਂਦਾ ਹੀ ਤੇ 2-2 ਘੰਟੇ ਪਿੱਛੇ ਬਾਹਰ ਮੁੜਦਾ ਹੀ ਨਹੀਂ ਛੇਤੀ ਚੰਗੀ ਗੱਲ ਹੈ ਜੋ ਹੁਣ ਮੈਂ ਸ਼ੁਰੂ ਕੀਤੀ ਹੈ ਕੱਲ ਦੀ ਸ਼ੁਰੂ ਕੀਤੀ ਹੈ ਤੇ ਹੁਣ ਵੇਲਾ ਫੇਰ ਤਾਨੇ ਚਲੋ ਜੋ ਮਰਜ਼ੀ ਕਰੋ ਮੈਂ ਵਾਕ ਕਰਕੇ ਆਨੇ ਬਾਬਾ ਜੀ ਆਪਾਂ ਕਰਨਾ ਹੈ ਢਿੱਡ ਨਿੱਕਾ ਇਨਸ਼ਾਅੱਲਾ ਸਿਰਫ ਆਪਣਾ 3 ਸਾਲ ਦਾ ਟਾਰਗੇਟ 3 ਸਾਲ ਦੇ ਅੰਦਰ ਤੁਹਾਡਾ ਭਰਾ ਆਪਣਾ ਢਿੱਡ ਕਰੇਗਾ ਛੋਟਾ ਵਜ਼ਨ ਘਟਾਏਗਾ ਤਾਂ 65 ਕਿਲੋ ਤੇ ਲੈ ਗਿਆ ਇਨਸ਼ਾਅੱਲਾ ਉਮੀਦ ਹਾਂ 1 ਸਾਲ 'ਚ ਮੈਂ 10 ਕਿਲੋ ਵਜ਼ਨ ਘਟਾਇਆ ਕਰਨਾ ਠੀਕ ਹੈ 60 ਕਿਲੋ ਤੇ ਲੈ ਕੇ 90 ਕਿਲੋ ਹੈ 85 ਕਿਲੋ ਹੈ ਠੀਕ ਹੈ ਤੇ 25 ਕਿਲੋ ਆਪਾਂ 3 ਸਾਲ 'ਚ ਘਟਾਣਾ ਹੈ ਆਪਣਾ ਟਾਰਗੇਟ ਹੈ ਇਨਸ਼ਾਅੱਲਾ 3 ਸਾਲ 'ਚ ਆਪਣਾ ਇੰਜ ਕਰਕੇ ਪੂਰਾ ਹੁਣ ਆਪਾਂ ਵਾਕ ਕਰਕੇ ਸਪੀਡ ਅਸਤਗਫੁਰullah ਕੋਈ ਪੌਣੇ 200 300 ਕਿਲੋ ਤੁਹਾਡਾ ਵਜ਼ਨ ਹੋਣਾ ਹੈ ਤੇ ਤੁਸੀਂ ਇਹ ਫੁੱਲਾ ਰੰਗੇ ਵਜ਼ਨ ਦੇ ਨਾਲ ਮਿਲਾਓ ਕਿੱਥੇ 85 ਕਿੱਥੇ 300 250 100 ਕਿਲੋ ਆ ਮੇਰਾ ਵਜ਼ਨ ਉਹ ਬਸ ਕਰੋ ਅੱਛਾ 100 ਕਿਲੋ ਵੀ ਆ ਤੇ 85 100 ਚ ਕੋਈ ਫਰਕ ਨਹੀਂ 15 ਕਿਲੋ ਦਾ ਕੋਈ ਫਰਕ ਨਹੀਂ 15 ਕਿਲੋ ਕਿੰਨਾ 15 ਕਿਲੋ ਤੇ ਬੰਦਾ 2 ਦਿਨਾਂ ਚ ਰਹਿ ਜੇ ਖਾ ਲੇ ਆਹਾ ਕਿਉਂ 15 ਕਿਲੋ ਕਿਉਂ 12 ਕਿਲੋ ਤੇ ਮੈਂ 2 ਦਿਨਾਂ ਚ ਦਵਾਣਾ ਖਾ ਲਿਆ ये काली काली रातें तुरुरु तुरुरु ये हिरनी जैसी चाल
जब से देखा है तुझे जानम हुआ है बुरा हाल। ਮੈਂ ਕਿਹਾ ਸੀ ਨਾ ਵੀ ਤੇਰਾ ਜਾਣਾ ਆਉਣਾ ਜਿਹੜੀਆਂ ਹਿਆਉਣੀਆਂ ਜਾਣੀਆਂ ਵੇਖ ਉਹ ਗੱਲ ਵੀ ਤੂੰ ਨਾ ਜਹਾਜ਼ ਤੇ ਚਲਾ ਤੇ ਆ ਤਿੰਨਾਂ ਘੜੇ ਪਿੱਛੋਂ ਆਇਆ ਇਹ ਜਹਾਜ਼ ਨਹੀਂ ਕਿ ਮਿੱਟੀ ਮਿੱਟੀ ਕਿੱਥੋਂ ਆਇਆ मिट्टी मिट्टी बस मैं चला गया सी काम चला गया सी फ्रेश होना अच्छा यार मां जी इंदी ते जान छाड़ दियो तुसी इंदी ते जान छाड़ दियो ਉਹਦੀ ਤੇ ਜਾਨ ਛੱਡ ਦਿੰਨੇ ਆ ਉਹ ਤੇ ਮੈਂ ਰੱਖਿਆ ਸੀ ਮੈਂ ਚੱਲ ਪਿਆਰ ਹੈ ਵਿੱਚ ਨਹੀਂ ਪੈਸੇ ਪੂਸੇ ਕੱਢ ਲੈਣ ਪੈਸੇ ਕੱਢ ਕਰੋ ਫਿਰ ਮੈਂ ਜੇ ਕਿਹਾ ਸੀ ਪੈਸੇ ਦਾ ਭਰਾ ਸੱਜੇ ਰਹਿਣ ਦਿਓ ਫਿਰ ਕਹਿੰਦੇ ਨਹੀਂ ਇੰਨੇ ਦਿਨ ਹੋ ਗਏ ਫੁੱਲ ਮਰ ਜਾ ਪੈਸੇ ਕੱਢ ਲੈ ਪੈਂਦੀ ਹਾਰਦੀ ਜਦੋਂ ਕੋਈ ਆਉਂਦਾ ਆਂਦੇ ਪੈਸੇ ਹੈ ਪਾਏ ਹੈ ਆਹ ਵਾਟ ਇਜ਼ ਦਿਸ ਮੈਨ ਆ ਮੁੰਡਾ ਦੇ ਗਿਆ ਇੱਕ ਜ਼ੈਨ ਜੀ ਇਹ ਕੀ ਹੈ ਮੁੰਡਾ ਦੇ ਗਿਆ ਕਹਿੰਦਾ ਆਂਟੀ ਜੀ ਆ ਤੁਹਾਡਾ ਵਾ ਕੀ ਹੈ ਮਿਨੀ ਫੈਮਿਲੀ ਦਾ ਉਹਨੇ ਆਖਿਆ ਮੈਨੂੰ ਨਹੀਂ ਪਤਾ ਮੈਂ ਤਾਂ ਨਹੀਂ ਦੇਖਿਆ ਰੁਕਿਆ ਮੈਂ ਪੜ ਕੇ ਰੱਖ ਲਿਆ ਖੋਲੋ ਹਵੇਰੇ ਨੂੰ ਖੋਲੋ ਇਹਦਾ ਕਬਾੜਾ ਕਰੀਏ ਕੀ ਆ ਗਿਆ ਮੈਂ ਕਹਿਣਾ ਬਾਬਾ ਜੀ ਨਜ਼ਾਰਾ ਆ ਗਿਆ ਐਤਕੀ ਪੱਕਾ ਕੁਝ ਮੇਰੇ ਲਈ ਆਇਆ ਹੋਣਾ ਇਨਸ਼ਾਅੱਲਾ ਮੈਂ ਕੱਢਦੀ ਆ ਪਰ ਤੂੰ ਬਾਵਾ ਨਹੀਂ ਕਰਨੀ ਨਹੀਂ ਕਰਦਾ ਕੱਢੋ ਤੇ ਸਹੀ ਮੈਨੂੰ ਜਿਹੜੇ ਹਾਲਾਤ ਖਰਾਬ ਹੀ ਲੱਗ ਰਹੇ ਨੇ ਜਿਹੜਾ ਤੁਸੀਂ ਥੱਲੇ ਨੂੰ ਨਿਗਾਹ ਮਾਰ ਕੇ ਇੰਜ ਇੱਕ ਵਾਰੀ ਇੰਜ ਕਰਕੇ ਵੇਖ ਕੇ ਇੰਜ ਕਰਕੇ ਝਾਤੀ ਹੀ ਮਾਰ ਕੇ ਬਾਹਮਾ ਨਹੀਂ ਕਹਿੰਦੀ ਮੈਨੂੰ ਕੋਈ ਹਾਲਾਤ ਡਾਊਨ ਲੱਗ ਰਹੇ ਨੇ ਫਿਰ ਮਾਂ ਨਾਲ ਪਿਆਰ ਜਦੋਂ ਧੀਆਂ ਪੁੱਤਾਂ ਨੇ ਕਰਨਾ ਚਲੋ ਦਿਲ ਛੇਤੀ ਕਰੋ ਮੇਰਾ ਦਿਲ ਤੱਕ ਕਰ ਰਿਹਾ ਮੇਰਾ ਦਿਲ ਭਲਾ ਛੇਬੀ ਵਾਂਗੂ ਨਾ ਇੰਜ ਆਓ ਇੰਜ ਨਹੀਂ ਕਰ ਹੋਈ ਨਾ ਉਹੀ ਗੱਲ ਹਾਂ ਤੇ ਸਹੀ ਸੋਹਣਾ ਹੈ ਮਾਸ਼ਾਅੱਲਾ ਹਾਏ ਹਾਏ ਬੇਬੇ ਦੀ ਤੇ ਮੈਂ ਕਹਿੰਦਾ ਈਦ ਬਣ ਗਈ ਪੂਰੀ ਐ ਮੁਟਿਆਰਾਂ ਵਾਲਾ ਸੂਟ ਆਇਆ ਹਲੋ ਇੱਕ ਹੋਰ ਮੁਟਿਆਰਾਂ ਵਾਲਾ ਸੂਟ ਦੋ ਇੱਕੋ ਬ੍ਰਾਂਡ ਦੇ ਹਾਂ ਡਿਜ਼ਾਈਨ ਤਾਂ ਵੱਖਰੇ ਵੱਖਰੇ ਆ ਨਹੀਂ ਤੇ ਇੱਕ ਤੁਹਾਡਾ ਤੇ ਇੱਥੇ ਇੱਕ ਮੇਰਾ ਹੋ ਜਾਂਦਾ ਤੇ ਕੀ ਸੀ ਯਾਰ ਨਹੀਂ ਜੇ ਇੱਕ ਦੇ ਨਾਲ ਇੱਕ ਮੇਰਾ ਹੋ ਜਾਂਦਾ ਤੇ ਕੀ ਇਹਦੇ ਚ ਘਾਟਾ ਕੀ ਸੀ ਪਹਿਲੇ ਤੇ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਤੇ ਤਾਂ ਕਢਾਈ ਆ ਤੇ ਆ ਰੱਖਦੇ ਨਹੀਂ ਹਰ ਵਾਰੀ ਕੀ ਮੇਰਾ ਦਿਲ ਤੋੜਨ ਦਾ ਸਾਰਿਆਂ ਨੂੰ ਮਜ਼ਾ ਆਉਂਦਾ ਨਹੀਂ ਮੰਨਿਆ ਕਿ ਮੇਰਾ ਦਿਲ ਛੋਟਾ ਹੈ ਲੇਕਿਨ ਇੰਨੀ ਤਕਲੀਫ ਨਹੀਂ ਮੈਂ ਸਹਿ ਸਕਦਾ ਇੰਨੀ ਤਕਲੀਫ ਨਹੀਂ ਮੈਂ ਸਹਿ ਸਕਦਾ ਕਰਨ ਦਿਆ ਮਾਂ ਐਵੇਂ ਦਿਲ ਮੈਂ ਕਾਹਦਾ ਛੋਟਾ ਕਰਨ ਲਿਆ ਠੀਕ ਹੈ ਜੋਸ਼ ਹੈ ਹੁੰਦੀ ਮਾਂ ਜੀ ਮੇਰਾ ਤੇ ਕਿਸੇ ਨੂੰ ਕੋਈ ਅਹਿਸਾਸ ਹੀ ਨਹੀਂ ਹੈ ਆਏ ਮੈਂ ਕਹਿੰਦਾ ਹਾਏ ਹਾਏ ਦਿਲ ਖੁਸ਼ हुआ थैंक यू सो मच जिन्होंने भी भेजे थैंक यू सो मच लव यू इंज करके इंज हा मैं मेरा एक ते ਤੁਹਾਡੇ ਦੋ ਇਹ ਜਿੰਨਾ ਦਾ ਫੇਰ ਨਾ ਇਨਸਾਫੀ ਆ ਕੀ ਹੈ ਚਾਪੜ ਦਿੱਤੇ ਜ਼ੈਨ ਜੀ ਉਹਨਾਂ ਦਾ ਹੀ ਆ ਨਹੀਂ ਮੇਰਾ ਇੱਕ ਤੇ ਤੁਹਾਡੇ ਦੋ ਫੇਰ ਨਾ ਇਨਸਾਫੀ ਆਏ ਮੈਂ ਕਹਿੰਦਾ ਆਏ ਲਵ ਯੂ ਚੁੰਮੀਆਂ ਮੈਂ ਕਹਿੰਦਾ ਠਾ ਕਰਕੇ ਚੁੰਮੀਆਂ ਮਾਰ ਰਹੀਆਂ ਆਪਾਂ ਹੁਣ ਭਲਾ ਤੈਨੂੰ ਪਛਾਣ ਛੱਡਦੇ ਸੀ ਆਏ ਹਾਏ ਲੋ ਜੀ ਇੱਕ ਹੈ ਇੱਕ ਇਹ ਕੀ ਇਹ ਢਿੱਲਾ ਇਹ ਕਰ ਲੈ ਮੈਨੂੰ ਕੱਪੜਾ ਸੋਫਟ ਜਿਹਾ ਲੱਗਣ ਦਿਆ ਵਾ ਆਏ ਲੋ ਜੀ ਬਸ ਇਹੀ ਹੈ ਹੋਰ ਕੀ ਕੋਈ ਘੜੀ ਨਹੀਂ ਹੈ ਵਿੱਚ ਲੈ ਵੇਖਣ ਦਿਓ ਮੈਨੂੰ ਕਿਤੇ ਵਿੱਚ ਚਿੱਟੀ ਨਾ ਹੋਵੇ ਉਹ ਭਲਿਆ ਹੁਣ ਥੋੜਾ ਹੈ ਲੋ ਜੀ ਉਹ ਉਤਲੇ ਦੋ ਬੇਬੇ ਦੇ ਤੇ ਥੱਲੇ ਦੋ ਮੇਰੇ ਹਾਏ ਸਵਾਦ ਆ ਗਿਆ ਲਵ ਯੂ ਤਾਂ ਕਿੰਨਾ ਲਵਾਏ ਤੇ ਐਤਕੀ ਤੇ ਦੱਸਿਆ ਹੋਣਾ ਕਿਸੇ ਨੇ ਉਹ ਆਪੇ ਕਹਿੰਦਾ ਸੀ ਮੁੰਡਾ ਮੈਂ ਸਲਮਾਨ ਨਾਲ ਗੱਲ ਕਰ ਲੂੰਗਾ ਬਾਅਦ ਵਿੱਚ ਕਰੀ ਆ ਰੱਖ ਲਓ ਅੱਛਾ ਉਹਨੇ ਕੁਝ ਵੀ ਦੱਸਿਆ ਇਹ ਹਰ ਵਾਰੀ ਗਿਫਟ ਸਾਰੇ ਹਿਡਨ ਹੀ ਆਈ ਜਾਂਦੇ ਨੇ ਚੁੱਪ ਚਪੀਤੇ ਇਹ ਕੋਈ ਦੱਸ ਕੇ ਕਹਾਣੀ ਪਾਇਆ ਕਰੋ ਯਾਰ ਚੁੱਪ ਚਪੀਤੇ ਕਹਾਣੀ ਪਾਇਆ ਚਲੋ ਜਿਨ੍ਹਾਂ ਨੇ ਭੇਜੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਲਵ ਯੂ ਐਦ ਕਿ ਮੇਰਾ ਦਿਲ ਗਾਰਡਨ ਹੋਇਆ ਕਿਉਂ ਭਰਾ ਦਾ ਸੂਟ ਆਇਆ ਫਿਰ ਉਹਨਾਂ ਨੇ ਵੇਖਿਆ ਵੀ ਇਹ ਆਂਟੀ ਸਾਡੀ ਅੰਮਾ ਸਾਡੀ ਐਵੇਂ ਦੇ ਰੰਗ ਪਸੰਦ ਕਰਦੀ ਜ਼ਿਆਦੇ ਹਾਂ ਤੇ ਅਸੀਂ ਉਵੇਂ ਦੇ ਰੰਗ ਭੇਜੀ ਉਹਨਾਂ ਵੇਲਾ ਕੱਪੜਾ ਵੀ ਸੋਹਣਾ ਲੱਗਦਾ ਮੈਨੂੰ ਚਲੋ ਜਿਨ੍ਹਾਂ ਨੇ ਭੇਜੇ ਅੱਲਾਹ ਪਾਕ ਉਹਨਾਂ ਦੀ ਨਾ ਰਿਜ਼ਕ ਚ ਬਰਕਤਾਂ ਪਾਵੇ ਆਮੀਨ ਮੈਂ ਕਹਿੰਦਾ ਮੈਂ ਗੋਡੇ ਦੁਆਵਾਂ ਕਰਾਂਗਾ ਇਹ ਜਿੰਨੇ ਮੇਰੇ ਗੋਡੇ ਲੰਘੇ ਨੇ ਇੰਨੀਆਂ ਦੁਆਵਾਂ ਕਰਾਂਗਾ ਮੈਂ ਕੱਚੇ ਚ ਨਹੀਂ ਹਾਂਜੀ ਹਾਏ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਅੱਲਾ ਦੇਵੇ ਤੰਦਰੁਸਤੀ ਜ਼ਿੰਦਗੀ ਦੇਵੇ ਬਹੁਤੀ ਰੋਜ਼ੀ ਚ ਬਰਕਤ ਪਾਵੇ ਅੱਲਾ ਸ਼ਾਦ ਰੱਖੇ ਬਾਦ ਰੱਖੇ ਤੇ ਅੱਲਾ ਸਭ ਨੂੰ ਰੰਗ ਲਾਈ ਰੱਖੇ ਮੇਰੀ ਦੁਆ ਹੈ ਤੇ ਅੱਲਾਹ ਸਾਰਿਆਂ ਨੂੰ ਹਾਜ਼ਰ ਵਾਸਤੇ ਬੱਚੇ ਦੇਵੇ ਮੇਰੇ ਤਰ੍ਹਾਂ ਦੇ ਅੱਲਾਹ ਪਾਕ ਨਾ ਸਾਰਿਆਂ ਨੂੰ ਔਲਾਦ ਦੇਵੇ ਮੇਰੇ ਤਰ੍ਹਾਂ ਦੀ ਤੇ ਖਾਸ ਗੱਲ ਬੱਚਾ ਇਹ ਆ ਕਿ ਸਾਡੀ ਵੀਡੀਓ ਜਿਹੜੀ ਆ YouTube ਦੀ ਇਹਨੂੰ ਪੂਰੀ ਵੇਖਿਆ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰਿਆ ਕਰੋ ਬਹੁਤੀ ਬਤ ਵੰਡਿਆ ਕਰੋ ਪਿਆਰ ਦਿਖਾਇਆ ਕਰੋ ਐਵੇਂ ਨਾ ਕਰਿਆ ਕਰੋ ਵੀ ਤੁਸੀਂ ਵੇਖਦੇ ਥੋੜੀ ਜਿਹੀ ਵੇਖਦੇ ਤੇ ਤਾਂ ਨੂੰ ਕੱਢ ਦਿੰਦੇ ਉਹਨੂੰ ਵੇਖ ਲਿਆ ਕਰੋ ਉਹਨੂੰ ਸਬਸਕ੍ਰਾਈਬ ਕਰਿਆ ਕਰੋ ਆਪਦੇ ਭੈਣਾਂ ਨੂੰ ਮਾਸੀਆਂ ਨੂੰ ਦਾਦੀਆਂ ਨੂੰ ਨਾਨੀਆਂ ਨੂੰ ਚਾਚੀਆਂ ਨੂੰ ਚੀਦਾਂ ਮੀਦਾਂ ਸਾਰੀਆਂ ਨੂੰ ਸ਼ੇਅਰ ਕਰ ਦਿਓ ਹਾਏ ਕਰ ਦਿਆ ਕਰੋ ਜੀ ਕਰ ਦਿਆ ਕਰੋ ਸਾਰਿਆਂ ਨੂੰ ਕਰ ਦਿਆ ਕਰੋ ਜਿਵੇਂ ਮਾਂ ਜੀ ਕਹਿੰਦੇ ਨਾ ਉਵੇਂ ਕਰ ਦਿਆ ਕਰੋ ਗੱਲ ਨਹੀਂ ਟਾਲਣੀ ਵੱਡਿਆਂ ਦੀ ਬਜ਼ੁਰਗਾਂ ਦੀ ਗੱਲ ਨਹੀਂ ਟਾਲੀ ਦਿੰਦੀ ਠੀਕ ਹੈ ਲੋ ਜੀ ਇੱਥੇ ਕਰਦੇ ਆਪਾਂ ਅੱਜ ਦਾ ਵਲੌਗ ਐਂਡ ਤੇ ਦੁਆਵਾਂ 'ਚ ਯਾਦ ਰੱਖਿਆ ਜੀ ਭਰਾ ਨੂੰ ਸਵੇਰ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ ਅੱਲਾ ਹਾਫਿਜ਼ ਬਾਏ